SYL ਦੇ ਮਾਮਲੇ ਤੇ ਭਗਵੰਤ ਮਾਨ ਦਾ ਨਰਮ ਰੁਖ। ਵਿਵਾਦਿਤ ਪਾਦਰੀਆਂ ਖਿਲਾਫ ਇਕਜੁੱਟ ਹੋਈਆਂ ਸਿੱਖ ਅਤੇ ਈਸਾਈ ਧਿਰਾਂ। ਪੱਛਮੀ ਮੁਲਕਾਂ ਦੇ ਦਬਾਅ ਦੇ ਬਾਵਜੂਦ ਮੋਦੀ ਦਾ ਰਸ਼ੀਆ ਪ੍ਰੇਮ। ਆਲੀਆ ਭੱਟ ਤੇ ਰਣਬੀਰ ਕਪੂਰ ਨੂੰ ਹਿੰਦੂ ਜਥੇਬੰਦੀਆਂ ਨੇ ਮੰਦਿਰ 'ਚ ਵੜਨ ਤੋਂ ਕੀਤਾ ਇਨਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਰਖੀਆਂ ਤੋਂ ਬਾਅਦ ਹੁਣ ਖਬਰਾਂ ਦੇ ਵਿਸਥਾਰ ਵੱਲ ਵਧਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ SYL ਮਸਲੇ ਦੀ। SYL ਦਾ ਮਸਲਾ ਹੁਣ ਮੁੜ ਚਰਚਾ ਦੇ ਵਿੱਚ ਹੈ। ਭਾਰਤ ਦੀ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਇਹ ਹੁਕਮ ਜਾਰੀ ਕੀਤੇ ਨੇ ਕਿ 4 ਹਫ਼ਤਿਆਂ ਦੇ ਵਿੱਚ ਕੇਂਦਰ ਸਰਕਾਰ ਪੰਜਾਬ ਅਤੇ ਹਰਿਆਣਾ ਦੇ ਨਾਲ ਇਸ ਮਸਲੇ ਬਾਰੇ ਗੱਲਬਾਤ ਕਰਕੇ ਆਪਣੀ ਰਿਪੋਰਟ ਸੁਪਰੀਮ ਕੋਰਟ ਦੇ ਵਿੱਚ ਦੇਵੇ ਅਤੇ ਇਸ ਮਸਲੇ ਨੂੰ ਦੋਵਾਂ ਦੇ ਨਾਲ ਗੱਲਬਾਤ ਕਰਕੇ ਹੱਲ ਕਰਵਾਵੇ। ਹੁਣ ਇਸ ਮਸਲੇ ਦੇ ਉੱਤੇ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀ ਦੇ ਬਿਆਨ ਵੀ ਸਾਹਮਣੇ ਆਏ ਨੇ, ਜਿੱਥੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ SYL ਦੇ ਪਾਣੀ ਉੱਤੇ ਠੋਕਵਾਂ ਦਾਅਵਾ ਪ੍ਰਗਟ ਕਰਦਿਆਂ ਕਿਹਾ ਕਿ SYL ਹਰਿਆਣੇ ਦਾ ਹੱਕ ਹੈ ਅਤੇ ਹਰਿਆਣਾ ਕਿਸੇ ਵੀ ਕੀਮਤ 'ਤੇ SYL ਦਾ ਪਾਣੀ ਲੈ ਕੇ ਰਹੇਗਾ। ਉੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਰੁਖ ਜਿਹੜਾ ਆ ਇਸ ਮਸਲੇ ਤੇ ਕੁਝ ਨਰਮ ਨਜ਼ਰ ਆਇਆ। ਭਗਵੰਤ ਮਾਨ ਨੇ ਅੱਜ ਹਿਸਾਰ ਹਰਿਆਣਾ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਨੇ ਭਾਰਤ ਨੂੰ ਨੰਬਰ 1 ਬਣਾਉਣਾ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਆ, ਉਸ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਨਾਲ ਸ਼ਾਮਲ ਹੋਏ ਸੀ ਅਤੇ ਉੱਥੇ ਪੱਤਰਕਾਰਾਂ ਵੱਲੋਂ ਜਦੋਂ ਇਸ ਮਸਲੇ 'ਤੇ ਸਵਾਲ ਕੀਤਾ ਗਿਆ SYL ਦੇ ਮਸਲੇ 'ਤੇ, ਤਾਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੂੰ ਵੀ ਦੇ ਕੋਲ ਵੀ ਪਾਣੀ ਦੀ ਘਾਟ ਆ, ਹਰਿਆਣੇ ਦੇ ਕੋਲ ਵੀ ਪਾਣੀ ਦੀ ਘਾਟ ਆ ਅਤੇ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਦੋਵਾਂ ਸੂਬਿਆਂ ਦਾ ਜਿਹੜਾ ਪਾਣੀ ਆ ਉਸ ਨੂੰ ਪੂਰਾ ਕਰੇ। ਅਤੇ ਉਹਨਾਂ ਨੇ ਇੱਕ ਤਰੀਕੇ ਦੇ ਨਾਲ ਜਿਹੜੀ ਕੇਂਦਰ ਦੀ ਦਖਲਅੰਦਾਜ਼ੀ ਆ ਕੇਂਦਰ ਸਰਕਾਰ ਦੀ, ਉਹ ਪੰਜਾਬ ਦੇ ਪਾਣੀਆਂ ਦੇ ਇਸ ਮਸਲੇ ਦੇ ਵਿੱਚ ਮੰਗ ਲਈ ਆ। ਅਤੇ ਦੱਸ ਦਈਏ ਕਿ ਪੰਜਾਬ ਜਿਹੜਾ ਆ ਉਹ ਇਹ ਦਾਅਵਾ ਕਰਦਾ ਹੈ ਕਿ ਪੰਜਾਬ ਦੇ ਲੋਕ ਇਹ ਗੱਲ ਕਹਿੰਦੇ ਨੇ ਕਿ ਜਿਹੜਾ ਇਹ ਮਸਲਾ ਆ ਇਹ ਅੰਤਰਰਾਜੀ ਨਹੀਂ ਆ। ਪੰਜਾਬ ਦੇ ਪਾਣੀਆਂ ਦਾ ਮਸਲਾ ਪੰਜਾਬ ਦਾ ਜਿਹੜਾ ਖੁਦ ਮੁਖਤਿਆਰ ਮਸਲਾ ਆ ਅਤੇ ਇਸ ਦੇ ਵਿੱਚ ਕਿਸੇ ਦੀ ਵੀ ਜਿਹੜੀ ਦਖਲਅੰਦਾਜ਼ੀ ਆ ਉਹ ਨਹੀਂ ਹੋਣੀ ਚਾਹੀਦੀ ਆ। ਅਤੇ ਅਰਵਿੰਦ ਕੇਜਰੀਵਾਲ ਨੂੰ ਜਦੋਂ ਇਸ ਬਾਰੇ ਸਵਾਲ ਕੀਤਾ ਗਿਆ, ਕਿਉਂਕਿ ਅਰਵਿੰਦ ਕੇਜਰੀਵਾਲ ਹੁਣ ਹਰਿਆਣੇ ਦੇ ਵਿੱਚ ਵੀ ਆਪਣੀ ਪਾਰਟੀ ਦੀ ਸਿਆਸਤ ਕਰ ਰਹੇ ਨੇ, ਤਾਂ ਅਰਵਿੰਦ ਕੇਜਰੀਵਾਲ ਨੇ ਗੱਲ ਕਹੀ ਕਿ ਜੇ ਪ੍ਰਧਾਨ ਮੰਤਰੀ ਚਾਹੁਣ ਤਾਂ ਬੜਾ ਛੇਤੀ ਇਸ ਮਸਲੇ ਦਾ ਹੱਲ ਹੋ ਸਕਦਾ ਹੈ। ਅਤੇ ਉਹਨਾਂ ਨੇ ਕਿਹਾ ਕਿ ਮੈਂ ਇਸ ਲਈ ਪ੍ਰਧਾਨ ਮੰਤਰੀ ਨੂੰ ਸਲਾਹ ਦੇਣ ਲਈ ਵੀ ਤਿਆਰ ਹਾਂ। ਪਰ ਜਦੋਂ ਪੱਤਰਕਾਰਾਂ ਵੱਲੋਂ ਪੁੱਛਿਆ ਗਿਆ ਕਿ ਹੱਲ ਕੀ ਆ ਸਾਨੂੰ ਵੀ ਦੱਸੋ, ਤਾਂ ਅਰਵਿੰਦ ਕੇਜਰੀਵਾਲ ਇਸ ਗੱਲ ਤੋਂ ਜਿਹੜਾ ਆ ਟਾਲਾ ਵੜਦੇ ਨਜ਼ਰ ਆਏ। मैं आपसे पूछना चाहता हूं कि SYL पे पंजाब कांग्रेस का क्या स्टैंड है और हरियाणा कांग्रेस का क्या स्टैंड है? SYL पे पंजाब बीजेपी का क्या स्टैंड है और हरियाणा बीजेपी का क्या स्टैंड है? पंजाब में जाते हैं ये लोग तो कहते हैं SYL बनने नहीं देंगे, हरियाणा में आते हैं ये लोग तो कहते हैं SYL लेके रहेंगे। इसी गंदी राजनीति ने पिछले 70 साल में भारत को, इंडिया को नंबर 1 नहीं बनने दिया। केवल और केवल गंदी राजनीति करते हैं। SYL बड़ा इंपॉर्टेंट मुद्दा है, पानी बड़ा इंपॉर्टेंट मुद्दा है। दोनों राज्यों में पानी की कमी है, हमें यह बात माननी पड़ेगी। पंजाब में पानी का स्तर बहुत नीचे जा रहा है, पानी की कमी है, लोग प्यासे हैं। हरियाणा में पानी का स्तर बहुत नीचे जा रहा है, हरियाणा के अंदर पानी की कमी है, हरियाणा में लोग प्यासे हैं। पंजाब को भी पानी चाहिए, हरियाणा को भी पानी चाहिए। केंद्र सरकार की जिम्मेदारी है कि वो इंटरवीन करके हरियाणा के लिए भी पानी का इंतजाम करे और पंजाब के लिए भी पानी का इंतजाम करे। केंद्र सरकार का काम क्या है? केंद्र सरकार का काम ये नहीं है कि दोनों राज्यों को एक दूसरे से लड़ाए। अगर हम एक दूसरे से लड़ते रह गए तो भारत आगे कैसे बढ़ेगा? जैसा मैंने कहा कि हम मिशन पे निकले हैं, 130 करोड़ लोगों को जोड़ना है, हमें आपस में लड़ना नहीं है और ये संभव है। हरियाणा को भी पानी मिल सकता है, पंजाब को भी पानी मिल सकता है। केंद्र सरकार को जिम्मेदारी लेनी पड़ेगी। मैं प्रधानमंत्री जी से अपील करता हूं कि पंजाब के लिए भी पर्याप्त पानी का इंतजाम करें, हरियाणा के लिए भी पर्याप्त पानी का इंतजाम करें और अगर उनके पास समाधान नहीं है मेरे को बुला लें, मैं उनको समाधान बता दूंगा, लेकिन बैठ के इसका समाधान करना पड़ेगा। ये स्टैंड लेने से पंजाब में जाओ तो एक स्टैंड ले लो, हरियाणा में जाओ दूसरा स्टैंड ले लो, ये स्टैंड की राजनीति ने पूरा गड़बड़ कर दिया। केंद्र सरकार का ये फर्ज बनता है कि वो इस समस्या का समाधान करे, ना कि दोनों को मीटिंग में बिठाकर उसके बाद बाहर आकर अपने अपने वक्तव्य देने के लिए उनको छोड़ दें। तो मैं पंजाब एज ए हेड ऑफ द स्टेट इन पंजाब मैं जाने के लिए तैयार हूं। मुख्यमंत्री साहब हरियाणा के आए, बातचीत करेंगे, लेकिन कम से कम
केंद्र सरकार जो है वो बाकी कामों के लिए राज्यों पर बहुत कुछ थोपती है। आप ये नहीं कर सकते, जीएसटी ये नहीं कर सकते, आप ये नहीं कर सकते, ये नहीं कर सकते। तो केंद्र सरकार जो है वो पंजाब का पानी पूरा कर दे पंजाब के पास, और हरियाणा का पानी भी पूरा कर दे। हरियाणा में भी जैसा कहा कि दोनों भाई हैं छोटे, हरियाणा छोटा भाई है, पंजाब बड़ा भाई है। तो हमें लड़ाने की बजाय वो समाधान निकालें। ਮਨੁੱਖੀ ਹੱਕਾਂ ਦੇ ਰਾਖੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦਾ ਸ਼ਹੀਦੀ ਦਿਹਾੜਾ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਅਤੇ ਵਿਦਿਆਰਥੀ ਜਥੇਬੰਦੀ ਸੱਥ ਵੱਲੋਂ ਮਨਾਇਆ ਗਿਆ। ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਵੱਲੋਂ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਇੱਕ ਸਮਾਗਮ ਲਿਖਿਆ ਗਿਆ, ਸ਼ਹੀਦੀ ਸਮਾਗਮ, ਜਿਸ ਦੇ ਵਿੱਚ ਵੱਖ-ਵੱਖ ਪੰਥਕ ਜਥੇਬੰਦੀਆਂ ਅਤੇ ਪੰਥਕ ਸ਼ਖਸੀਅਤਾਂ ਨੇ ਹਾਜ਼ਰੀ ਲਵਾਈ। ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਸਮਾਗਮ ਦੇ ਵਿੱਚ ਇਹ ਮੰਗ ਚੁੱਕੀ ਕਿ ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਆ ਉਹ ਕੀਤੀ ਜਾਵੇ, ਅਤੇ ਨਾਲ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਇਹ ਵੀ ਮੰਗ ਕੀਤੀ ਗਈ ਕਿ ਜਿਹੜੀਆਂ ਧਿਰਾਂ ਖਾਸ ਕਰਕੇ ਭਾਜਪਾ, RSS ਅਤੇ ਆਮ ਆਦਮੀ ਪਾਰਟੀ, ਇਹਨਾਂ ਦੇ ਉੱਤੇ ਦੋਸ਼ ਲਾਇਆ ਗਿਆ ਕਿ ਇਹ ਧਿਰਾਂ ਜਿਹੜੀਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਵਿੱਚ ਰੁਕਾਵਟ ਪੈਦਾ ਕਰ ਰਹੀਆਂ ਨੇ। ਇਸ ਕਰਕੇ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹ ਸਿੱਖਾਂ ਨੂੰ ਇਹ ਆਦੇਸ਼ ਜਾਰੀ ਕਰਨ ਕਿ ਇਹਨਾਂ ਧਿਰਾਂ ਦਾ ਬਾਈਕਾਟ ਕੀਤਾ ਜਾਵੇ। ਇਸ ਤੋਂ ਇਲਾਵਾ ਆਰਗੇਨਾਈਜੇਸ਼ਨ ਨੇ ਇਹ ਵੀ ਮੰਗ ਰੱਖੀ, ਇਹ ਰੈਜ਼ੋਲੂਸ਼ਨ ਪਾਸ ਕੀਤਾ ਕਿ ਜਿਹੜੇ ਵੀ ਝੂਠੇ ਮੁਕਾਬਲੇ ਖਾਸ ਕਰਕੇ 1980 ਦੇ ਦਹਾਕੇ ਅਤੇ 90 ਦੇ ਦਹਾਕੇ ਦੇ ਵਿੱਚ ਪੰਜਾਬ ਦੇ ਵਿੱਚ ਹੋਏ ਆ, ਉਹਨਾਂ ਸਾਰੇ ਝੂਠੇ ਮੁਕਾਬਲਿਆਂ ਦੀ ਜਿਹੜੀ ਜਾਂਚ ਆ ਉੱਚ ਪੱਧਰੀ ਜਾਂਚ ਕਰਵਾਈ ਜਾਵੇ, ਅਤੇ DGP ਸੁਮੇਧ ਸੈਣੀ, ਸਾਬਕਾ ਪੰਜਾਬ ਦੇ DGP ਸੁਮੇਧ ਸੈਣੀ ਅਤੇ ਖੂਬੀ ਰਾਮ ਵਰਗੇ ਜਿਹੜੇ ਦੋਸ਼ੀ ਪੁਲਿਸ ਅਫਸਰ ਨੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ। ਪੂਰੀ ਦੁਨੀਆ ਨੂੰ ਪਤਾ ਵੀ ਭਾਈ ਜਸਵੰਤ ਸਿੰਘ ਖਾਲੜੇ ਦੀ ਜੀ ਜਿਹੜੀ ਕੁਰਬਾਨੀ ਸੀ, ਜਿਹੜੀ ਉਹਨਾਂ ਦੀ ਕਮਿਟਮੈਂਟ ਸੀਗੀ, ਜੋ ਉਹਨਾਂ ਨੇ ਦੁਨੀਆ ਦੇ ਸਾਹਮਣੇ ਜਿਹੜੇ ਤੱਤ ਲਿਆਂਦੇ ਸੀ, ਵੀ ਅੱਜ ਤੱਕ ਅਸੀਂ ਇਹ ਦੁਨੀਆ 'ਚ ਦਿਖਾ ਸਕੇ ਵੀ ਸਿੱਖਾਂ ਨਾਲ ਜੋ 84 ਤੋਂ ਲੈ ਕੇ 94 ਤੱਕ ਜੋ ਕਤਲੇਆਮ ਹੋਇਆ ਪੰਜਾਬ ਵਿੱਚ, ਵੀ ਵਾਕਿਆ ਇਹ ਸੱਚਾਈ ਸੀ। ਖਾਲਸਾ ਜੀ, ਕੁਝ ਲੋਕਾਂ ਨੂੰ ਸ਼ਾਇਦ ਪਤਾ ਹੋਊਗਾ, ਕੁਝ ਸੱਜਣਾਂ ਨੂੰ ਨਹੀਂ ਪਤਾ ਇਸ ਗੱਲ ਦਾ। ਭਾਈ ਜਸਵੰਤ ਸਿੰਘ ਖਾਲੜਾ ਜੀ ਨੇ ਜਦ ਚੈਲੰਜ ਕੀਤਾ ਸੀਗਾ ਉਸ ਦੋਸ਼ੀ ਪੁਲਿਸ ਅਫਸਰਾਂ ਨੂੰ ਵੀ ਤੁਸੀਂ ਬਹੁਤ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਚੁੱਕ ਕੇ ਇਲੀਗਲ ਕਸਟਡੀ ਵਿੱਚ ਰੱਖ ਕੇ ਉਹਨਾਂ ਨੂੰ ਸ਼ਹੀਦ ਕਰਕੇ ਫਿਰ ਉਹਨਾਂ ਦੀਆਂ ਲਾਸ਼ਾਂ ਰਫਾ ਦਫਾ ਕਰਕੇ ਜ਼ਿਆਦਾਤਰ ਉਹਨਾਂ ਦੇ ਅਣਪਛਾਤੀਆਂ ਲਾਸ਼ਾਂ ਦਾ ਸੰਸਕਾਰ ਹੋਇਆ। ਕੁਛ ਇਹੋ ਜਿਹੇ ਵੀ ਤਰੀਕੇ ਸੀਗੇ ਵੀ ਤੁਸੀਂ ਦਰਿਆਵਾਂ ਵਿੱਚ ਰੋੜ ਦਿਓ, ਜਾਂ ਕੁਛ ਲਾਸ਼ਾਂ ਦਾ ਅੱਜ ਤੱਕ ਪਤਾ ਹੀ ਨਹੀਂ ਲੱਗਾ ਵੀ ਉਹਨਾਂ ਨੂੰ ਡਿਸਪੇਅਰ ਕਰਨ ਦਾ ਕੀ ਤਰੀਕਾ ਸੀਗਾ। ਦੁਨੀਆ ਵਿੱਚ ਜਦ ਇੱਦਾਂ ਦੇ ਘਾਣ ਹੁੰਦੇ ਆ ਤਾਂ ਬਹੁਤ ਸਾਰੀ ਰਿਸਰਚ ਹੁੰਦੀ ਆ, ਇੱਕ ਇਤਿਹਾਸ ਦਾ ਚੈਪਟਰ ਬਣ ਜਾਂਦਾ। ਜਦ ਖਾਲੜਾ ਸਾਹਿਬ ਨੂੰ ਚੁੱਕਿਆ ਗਿਆ ਤਾਂ ਸਤਿਕਾਰਯੋਗ ਬੀਬੀ ਪਰਮਜੀਤ ਕੌਰ ਖਾਲੜੇ ਜੀ ਨੇ ਜੋ ਸੰਘਰਸ਼ ਲੜਿਆ, ਜਦ ਉਹਨਾਂ ਨੇ ਰਿਟ ਉੱਥੇ ਸੁਪਰੀਮ ਕੋਰਟ ਵਿੱਚ ਟੈਲੀਗ੍ਰਾਮ ਭੇਜੀ ਵੀ ਖਾਲੜਾ ਸਾਹਿਬ ਨੂੰ ਚੁੱਕਿਆ ਗਿਆ, ਜਦ ਉਸ ਕੇਸ ਵਿੱਚ ਜਾਂਚ ਹੋਈ ਤਾਂ ਸੁਪਰੀਮ ਕੋਰਟ ਨੇ ਫਿਰ ਉਸ ਕੇਸ ਵਿੱਚ ਜਾਨ ਪਾਈ। ਤਾਂ ਉਸ ਕੇਸ ਵਿੱਚ ਸੁਪਰੀਮ ਕੋਰਟ ਨੇ ਆਰਡਰ ਕੀਤਾ ਜਿਹੜੀਆਂ 2057 ਲਾਸ਼ਾਂ ਦੀ ਜਾਂਚ ਤੁਰੰਤ ਹੋਣੀ ਚਾਹੀਦੀ। ਇੱਕ ਅਸੀਂ ਇਹ ਕਹਿ ਸਕਦੇ ਹਾਂ ਜਿਹੜੀ ਉਹ ਰਿਟ ਪਟੀਸ਼ਨ ਸੀਗੀ ਖਾਲੜਾ ਸਾਹਿਬ ਦੀ, ਉਹ ਡਿਸਮਿਸ ਹੋਈ, ਪਰ ਖਾਲੜਾ ਸਾਹਿਬ ਦਾ ਜਿਹੜਾ ਸ਼ਹੀਦਾਂ ਦਾ ਜਿਹੜਾ ਖੂਨ ਸੀਗਾ ਉਹ ਸੁਪਰੀਮ ਕੋਰਟ ਦੀ ਪਟੀਸ਼ਨ ਵਿੱਚ ਗਈ। ਜੇ ਖਾਲੜਾ ਸਾਹਿਬ ਸ਼ਹੀਦ ਨਾ ਹੁੰਦੇ ਤਾਂ ਇਹ ਗੱਲ ਅੱਜ ਤੱਕ ਪਤਾ ਨਹੀਂ ਸੀ ਲੱਗਣਾ। ਜਿਹੜੇ ਕੇਸ ਹੁਣ CBI ਕੋਰਟ ਚੱਲਦੇ ਆ, ਇਹ ਚੱਲਦੇ ਤਾਂ ਆ ਕਿਉਂਕਿ CBI 'ਚ ਜਾਂਚ ਹੋਈ ਸੀਗੀ। ਤਾਂ ਭਾਵੇਂ 25 ਸਾਲ ਵੀ ਬੀਤ ਗਏ, 30 ਸਾਲ ਵੀ ਬੀਤ ਗਏ, ਸੱਚਾਈ ਰਹਿੰਦੀ ਆ। ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਆਪਣਾ ਰੋਲ ਮਾਡਲ ਮੰਨ ਕੇ ਚੱਲ ਰਹੀ ਵਿਦਿਆਰਥੀ ਜਥੇਬੰਦੀ ਸੱਥ ਵੱਲੋਂ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਸ਼ਹੀਦੀ ਦਿਹਾੜੇ 'ਤੇ ਯਾਦ ਕੀਤਾ ਗਿਆ, ਜਿੱਥੇ ਵਿਦਿਆਰਥੀ ਜਥੇਬੰਦੀ ਸੱਥ ਵੱਲੋਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਅੰਦਰ ਸ਼ਹੀਦੀ ਅਰਦਾਸ ਕਰਕੇ ਸਮਾਗਮ ਲਿਖੇ ਗਏ। ਉਸ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਅਤੇ ਹੋਰ ਥਾਵਾਂ ਦੇ ਉੱਤੇ ਇੱਕ ਜਿਹੜਾ ਪਰਚਾ ਆਇਆ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਜਿਹੜੀ ਆਖਰੀ ਸਪੀਚ ਸੀ ਉਸ ਦਾ PDF ਰੂਪ ਕਰਕੇ ਵਿਦਿਆਰਥੀਆਂ ਦੇ ਵਿੱਚ ਵੰਡਿਆ ਗਿਆ। ਇਸ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਵਿਦਿਆਰਥੀ ਕੇਂਦਰ ਜਿਹੜਾ ਆ ਉੱਥੇ ਵਿਦਿਆਰਥੀ ਜਥੇਬੰਦੀ ਸੱਥ ਵੱਲੋਂ ਅੱਜ ਇੱਕ ਰਿਮੈਂਬਰੈਂਸ ਰੈਲੀ ਕੀਤੀ ਗਈ, ਜਿਸ ਦੇ ਵਿੱਚ ਵਿਦਿਆਰਥੀਆਂ ਨੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਯਾਦ ਕਰਦਿਆਂ ਮਨੁੱਖੀ ਅਧਿਕਾਰਾਂ ਵਾਸਤੇ ਸੰਘਰਸ਼ ਕਰਨ ਲਈ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਪ੍ਰੇਰਿਆ। ਅੱਜ ਅਸੀਂ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਸ਼ਹੀਦੀ ਦਿਹਾੜੇ ਤੇ ਇੱਥੇ ਇਕੱਠੇ ਹੋਏ ਆ। ਸਰਦਾਰ ਜਸਵੰਤ ਸਿੰਘ ਖਾਲੜਾ ਜੀ ਨੂੰ ਇਸ ਹਕੂਮਤ ਨੇ ਸ਼ਹੀਦ ਕਰਾਇਆ ਤੇ
ਜਿਹੜੀਆਂ ਪਾਰਟੀਆਂ ਨੇ ਸ਼ਹੀਦ ਕਰਾਇਆ ਸੀਗਾ, ਜਿਹੜੀ ਪਾਰਟੀ ਦਾ ਉਦੋਂ ਰਾਜ ਸੀਗਾ, ਅੱਜ ਸਾਡੇ ਲੋਕ ਫਿਰ ਭੁੱਲ ਭੁਲੇਖੇ ਉਹ ਪਾਰਟੀ 'ਚ ਪੁਰਾਣੀ ਕਿਹੜੇ ਲਾਲਚ ਕਰਕੇ ਤੁਰੇ ਜਾਂਦੇ ਆ। ਉਦੋਂ ਜਿਹੜੀ ਪਾਰਟੀ ਦਾ ਰਾਜ ਸੀਗਾ, ਅੱਜ ਉਹ ਪਾਰਟੀ ਇਸ ਦੇਸ਼ ਵਿੱਚ ਖਤਮ ਹੋ ਚੁੱਕੀ ਆ। ਹੁਣ ਪੰਜਾਬ ਵਿੱਚ ਵੀ ਇਹ ਇਲੈਕਸ਼ਨ 'ਚ ਉਹ ਪਾਰਟੀ ਖਤਮ ਹੋ ਚੁੱਕੀ ਆ, ਪਰ ਨੌਜਵਾਨ ਪਤਾ ਨਹੀਂ ਕੀ ਸੋਚ ਰਹੇ, ਫਿਰ ਉਹ ਪਾਰਟੀ ਵਿੱਚ ਲਾਲਚ ਰੱਖਦੇ ਆ ਜਾਣ ਦਾ, ਸਾਨੂੰ ਉਹਦੇ ਮਿਲਣਗੇ। ਜਿਹੜੀ ਪਾਰਟੀ ਨੇ ਸਾਡੀ ਨਸਲ ਖੁਸ਼ੀ ਕੀਤੀ, ਸਾਡੇ ਤਖਤ ਦੇ ਟੈਂਕ ਚੜਾਏ, ਸਾਡੇ ਗਲਾਂ 'ਚ ਟਾਇਰ ਪਾ ਕੇ ਫੂਕੇ, ਸਾਡੀਆਂ ਔਰਤਾਂ ਨੇ ਬਲਾਤਕਾਰ ਕੀਤੇ, ਐਡੀ ਕੀ ਸਾਡੀ ਜ਼ਮੀਰ ਡੇਗੀ, ਫਿਰ ਉਹ ਪਾਰਟੀਆਂ ਵੱਲ ਤੁਰੇ ਜਾਂਦੇ ਆ। ਤੇ ਬੀਬੀ ਪਰਮਜੀਤ ਕੌਰ ਖਾਲੜਾ ਜੀ ਜਿਹੜੀ ਧਰਮ ਪਤਨੀ ਸੀਗੀ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ, ਇਹ ਹਲਕਾ ਖਡੂਰ ਸਾਹਿਬ 'ਚ ਇਹਨਾਂ ਨੇ ਇਲੈਕਸ਼ਨ ਲੜੀ ਲੋਕ ਸਭਾ ਦੀ। ਆਪਣੇ ਆਪ ਨੂੰ ਪੰਥਕ ਕਹਿਣ ਵਾਲੇ ਬਾਦਲ ਦਲ ਨੇ ਉਹਨਾਂ ਦੇ ਖਿਲਾਫ ਬੀਬੀ ਜਗੀਰ ਕੌਰ ਨੂੰ ਖੜੀ ਕੀਤਾ। ਤੇ ਕਾਹਦੇ ਪੰਥਕ ਆ ਜੇ ਇਹਨਾਂ ਨੇ ਇਹੋ ਕੰਮ ਕਰਨਾ ਸੀਗਾ, ਇਹ ਫਿਰ ਸ਼ਹੀਦੀ ਉਹਨਾਂ ਦੀ ਖਰਚ ਕਰਤੀ ਇਹਨਾਂ ਨੇ। ਇੱਕ ਸ਼ਹੀਦ ਦੀ ਪਤਨੀ ਦੇ ਖਿਲਾਫ ਤੁਸੀਂ ਆਪਣੇ ਪੂਰਾ ਸਾਰਾ ਕੁਝ ਆਪਣਾ ਪੈਸਾ ਲਾ ਕੇ ਖਿਲਾਰਤਾ ਉਹਦੇ ਖਿਲਾਫ, ਇਹ ਕਿੱਥੋਂ ਦੀ ਪੰਥਕ ਸਰਕਾਰ ਆ। ਤੇ ਫਿਰ ਸਾਡੇ ਨੌਜਵਾਨ ਜਿਹੜੇ ਨੇ ਥੋੜਾ ਜਿਹਾ ਪਤਾ ਨਹੀਂ ਕਿਹੜੀ ਗੱਲ ਕਿੱਥੇ ਕਮੀ ਰਹਿ ਜਾਂਦੀ ਹੈ, ਨਹੀਂ ਸਮਝ ਪਾਉਂਦੇ। ਆਪਾਂ ਯੂਨੀਵਰਸਿਟੀ ਵਿੱਚ ਪੜ੍ਹਦੇ ਆ, ਆਪਾਂ ਪੜ੍ਹੇ ਲਿਖੇ ਵਰਗ ਵਿੱਚ ਆਉਂਦੇ ਆ, ਆਪਾਂ ਪਿੰਡ ਜਾ ਕੇ ਆਪਾਂ ਹੀ ਪਿੰਡ 'ਚ ਲੋਕਾਂ ਨੂੰ ਤੋਰਨਾ ਸਾਰਿਆਂ ਨੂੰ ਜਾ ਕੇ। ਜੇ ਆਪਾਂ ਹੀ ਫਿਰ ਇਹਨਾਂ ਪਿੱਛੇ ਲੱਗ ਕੇ ਕੁਝ ਲਾਲਚਾਂ ਪਿੱਛੇ ਪਿੰਡ ਕੀ ਕਰ ਲਾਂਗੇ ਜਾ ਕੇ। ਤੇ ਵੇਖੋ ਇੱਕ ਦਿਨ ਇੱਕ ਮੇਰਾ ਮਿੱਤਰ ਮੈਨੂੰ ਕਹਿੰਦਾ, ਵੀਰ ਕਹਿੰਦਾ ਕਿ ਅੱਜ ਤੁਹਾਡੀ ਕੌਮ ਦੇ ਬੰਦੇ, ਕਹਿੰਦਾ ਤੁਹਾਡੇ ਪਿੰਡਾਂ ਦੇ ਮੁੰਡੇ ਤੇ ਸਟੂਸੀਆਂ ਦੇ ਖੜ ਜਾਂਦੇ ਟਾਰਾਂ ਕੱਢ ਕੇ ਇੰਨੇ ਜੋਗੇ ਹੀ ਆ। ਤੇ ਮੈਂ ਉਹਨੂੰ ਕਿਹਾ ਵੀਰ, ਮੈਂ ਕਿਹਾ ਵੀਰ ਕੱਲ ਤੁਸੀਂ ਸਾਡੇ ਇੱਥੇ ਇੱਕ ਕ੍ਰਿਕਟਰ ਸੀਗਾ, ਉਹਨੇ ਕੈਚ ਮਿਸ ਕਰਤਾ ਤੇ ਤੁਸੀਂ ਉਹ ਤੋਂ ਇੰਨਾ ਭੈੜੇ ਤਰੀਕੇ ਨਾਲ ਟਰੋਲ ਕੀਤਾ। ਮਾੜਾ ਨਹੀਂ ਕੀਤਾ, ਵਧੀਆ ਕੀਤਾ, ਹੋਰ ਤੰਗ ਕਰੋ ਸਾਨੂੰ। ਇਦਾਂ ਹੀ ਸਾਡੇ ਤੇ ਜਦੋਂ ਮਾਰਾ ਪੈਣਗੇ ਇਕੱਠੇ ਹੋਵਾਂਗੇ। ਪਹਿਲਾਂ ਜਦੋਂ ਮਿਸਲਾਂ ਆਪਸ 'ਚ ਲੜਦੀਆਂ, ਜਦੋਂ ਬਾਹਰੀਆਂ ਹਮਲਾਵਰ ਆਉਂਦੇ ਇਕੱਠੀਆਂ ਹੋ ਜਾਂਦੀਆਂ, ਇਦਾਂ ਫਿਰ ਸਾਨੂੰ ਤੰਗ ਕਰੋ, ਫਿਰ ਇਕੱਠੇ ਹੋਵਾਂਗੇ। ਜਦੋਂ ਇਸ ਕੇਸ ਨੂੰ ਉਹਨਾਂ ਨੇ ਦੇਖਿਆ, ਦੁਨੀਆ ਦੀਆਂ ਸਰਕਾਰਾਂ ਨੇ ਦੇਖਿਆ, ਇੰਗਲੈਂਡ ਵੱਲੋਂ ਅਸਾਈਲਮ ਦੀ ਆਫਰ ਹੋਈ ਕਿ ਤੁਹਾਨੂੰ ਪੋਲੀਟੀਕਲ ਸ਼ਰਨ ਦਿੱਤੀ ਜਾਊਗੀ, ਤੁਹਾਨੂੰ ਕੈਨੇਡਾ ਦੀ PR ਦਿੱਤੀ ਜਾਊਗੀ, ਤੁਸੀਂ ਹੁਣ ਵਾਪਸ ਨਾ ਜਾਓ, ਤੁਹਾਡੀ ਜਾਨ ਨੂੰ ਖਤਰਾ। ਇੱਥੋਂ ਦਾ ਬੁੱਚੜ KPS ਗਿੱਲ ਸ਼ਰੇਆਮ ਕਹਿੰਦਾ ਸੀ ਕਿ ਆਉਂਦੇ ਨੂੰ ਚੱਕ ਲਿਆ ਜਾਵੇਗਾ, ਪਰ ਉਹਨਾਂ ਨੇ ਕਿਹਾ ਕਿ ਮੈਂ ਡਰਨਾ ਨਹੀਂ, ਮੈਂ ਝੁਕਣਾ ਨਹੀਂ, ਮੈਂ ਜੇ ਗੱਲ ਲੈ ਕੇ ਆਪਦੀ ਕੌਮ ਦੇ ਕੋਲ ਵਾਪਸ ਨਹੀਂ ਗਿਆ, ਆਪਦੀ ਧਰਤੀ ਤੇ ਵਾਪਸ ਜਾ ਕੇ ਸੰਘਰਸ਼ ਨਹੀਂ ਕੀਤਾ, ਬਹੁਤ ਤੋਂ ਡਰ ਗਿਆ, ਤਾਂ ਅਗਲੀ ਪੀੜ੍ਹੀ ਨੂੰ ਕੀ ਸੁਣਿਆ ਜਾਵੇਗਾ। ਉਹ ਵਾਪਸ ਆਉਂਦੇ ਆ ਤੇ ਉਸੇ ਤਰ੍ਹਾਂ ਮਨੁੱਖੀ ਅਧਿਕਾਰਾਂ ਲਈ ਲੜਨਾ ਜਾਰੀ ਰੱਖਦੇ ਆ, ਤੇ ਉਹੀ ਹੁੰਦੀ ਆ ਜਿਸ ਦਾ ਸਾਰਿਆਂ ਨੂੰ ਡਰ ਸੀ। 6 ਸਤੰਬਰ ਨੂੰ ਉਹਨਾਂ ਨੂੰ ਘਰੋਂ ਚੱਕ ਲਿਆ ਜਾਂਦਾ, ਅਣਪਛਾਤੇ ਬੰਦੇ ਪੁਲਿਸੀ ਜਿਪਸੀਆਂ ਦੇ ਵਿੱਚ ਆਉਂਦੇ ਆ, ਉਹਨਾਂ ਨੂੰ ਘਰੋਂ ਚੱਕ ਕੇ ਲੈ ਜਾਂਦੇ ਆ, ਉਹਨਾਂ ਨੂੰ ਟੌਰਚਰ ਕੀਤਾ ਜਾਂਦਾ, ਇੰਟਰੋਗੇਸ਼ਨ ਦੇ ਨਾਂ ਤੇ 3rd ਡਿਗਰੀ ਟੌਰਚਰ ਕੀਤਾ ਜਾਂਦਾ, ਤੇ ਉਹਨਾਂ ਦਾ ਨਾਂ ਵੀ ਉਹਨਾਂ ਬੇਨਾਮ ਲਾਸ਼ਾਂ ਦੇ ਵਿੱਚ, ਲਾਵਾਰਸ ਲਾਸ਼ਾਂ ਦੇ ਵਿੱਚ ਸ਼ਾਮਲ ਕਰ ਦਿੱਤਾ ਜਾਂਦਾ, ਕਿਉਂਕਿ ਲਾਸ਼ ਉਹਨਾਂ ਦੀ ਵੀ ਉਹਨਾਂ ਦੇ ਵਾਰਸਾਂ ਨੂੰ ਨਹੀਂ ਦਿੱਤੀ ਗਈ ਸੀ। ਤਾਂ ਇੱਥੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਕਿਸ ਦਾ ਭਿਆਨਕ ਦੌਰ ਦੇ ਵਿੱਚੋਂ ਸਾਡੀ ਜਨਰੇਸ਼ਨ, ਸਾਡੇ ਪਿਤਾ ਪੁਰਖੇ ਉਹ ਲੰਘੇ ਆ। ਤੇ ਪਰ ਇਹ ਕਤਲੇਆਮ ਸਾਨੂੰ ਇਹ ਵੀ ਸਮਝਣ ਦੀ ਲੋੜ ਹੈ ਕਿ ਇਹ ਕਤਲੇਆਮ ਹਜੇ ਮੁੱਕਿਆ ਨਹੀਂ। ਸਰੀਰਕ ਤੌਰ ਤੇ ਸਾਡੀ ਨਸਲਕੁਸ਼ੀ ਆ, ਜਿਹੜੀ ਨਰਸੰਹਾਰ ਆ ਜਿਹੜਾ, ਉਹ ਸਾਡਾ ਬੰਦ ਹੋ ਸਕਦਾ ਹੋ ਗਿਆ ਹੋਵੇ, ਪਰ ਹੁਣ ਨਸ਼ੇ ਇਸ ਕਿੱਤੇ ਵੱਲ ਧੱਕੇ ਜਾ ਰਹੇ ਆ, ਸਾਡੀ ਨੌਜਵਾਨੀ ਬਰਬਾਦ ਕੀਤੀ ਜਾ ਰਹੀ ਆ। ਨਿੱਤ ਰੋਜ਼ ਖਬਰਾਂ ਆਉਂਦੀਆਂ ਕਿ ਗੁਜਰਾਤ ਤੋਂ ਵਾਇਆ ਦਿੱਲੀ ਹੋ ਕੇ ਪੰਜਾਬ ਦੇ ਵਿੱਚ ਨਸ਼ਾ ਸਪਲਾਈ ਹੁੰਦਾ, ਅੰਬਾਨੀ ਅਡਾਨੀ ਦੀਆਂ ਬੰਦਰਗਾਹਾਂ ਤੇ ਕਰੋੜਾਂ ਰੁਪਏ ਦੀ ਹੈਰੋਇਨ, ਕਰੋੜਾਂ ਰੁਪਏ ਦਾ ਸਿੰਥੈਟਿਕ ਚਿੱਟਾ ਜਿਹੜਾ ਉਹ ਫੜਿਆ ਜਾਂਦਾ, ਪਰ ਦੋਸ਼ ਸਿਰਫ ਇਸ ਇਲਾਕੇ ਦੇ ਸਿਰ ਤੇ ਮੜ ਦਿੱਤਾ ਜਾਂਦਾ ਕਿ ਇੱਥੋਂ ਦਾ ਉਲਟਾ ਪੰਜਾਬ ਹੋ ਗਿਆ, ਬੱਚੇ ਆ ਜਿਹੜੇ ਉਹ ਡਰੱਗੀ ਹੋ ਗਏ। ਨਸ਼ਾ ਕੌਣ ਇੰਨੀ ਖੁੱਲ੍ਹ ਦੇ ਰਿਹਾ ਕਿ ਇੱਥੇ ਹੀ ਨਸ਼ਾ ਸਪਲਾਈ ਕੀਤਾ ਜਾਂਦਾ, ਦਿੱਲੀ ਦੇ ਰਸਤੇ ਉਹ ਗੁਜਰਾਤ ਦੀਆਂ ਬੰਦਰਗਾਹਾਂ ਤੋਂ ਹੁੰਦਾ ਹੋਇਆ ਇੱਥੇ ਹੀ ਕਿਉਂ ਪਹੁੰਚਦਾ ਨਸ਼ਾ। ਇਹ ਸਾਡੀ ਨਸਲਕੁਸ਼ੀ ਹਜੇ ਤੱਕ ਜਾਰੀ ਆ। ਉਸੇ ਨਸਲਕੁਸ਼ੀ ਦੇ ਵਿਰੁੱਧ ਮਨੁੱਖੀ ਅਧਿਕਾਰਾਂ ਨੂੰ ਅਸੀਂ ਯਾਦ ਕਰਦੇ ਹੋਏ, ਅੱਜ ਅਸੀਂ ਜਸਵੰਤ ਸਿੰਘ ਖਾਲੜਾ ਜੀ ਨੂੰ ਯਾਦ ਕਰਦੇ ਹੋਏ ਅਸੀਂ ਇੱਥੇ ਇਕੱਠੇ ਹੋਏ ਹਾਂ। ਦੂਜੀ ਜਦੋਂ ਅਸੀਂ ਗੱਲ ਕਰਦੇ ਹਾਂ ਜਿਹੜੀ ਨਸਲਕੁਸ਼ੀ ਸਾਡੀ ਸੱਭਿਆਚਾਰਕ ਪੱਧਰ ਤੇ ਕੀਤੀ ਜਾਂਦੀ ਹੈ, ਤੁਸੀਂ ਪੱਗ ਬੰਨਣ ਦੇ ਵਿੱਚ, ਤੁਸੀਂ ਦਾੜੀਆਂ ਰੱਖਣ ਦੇ ਵਿੱਚ ਤੁਸੀਂ ਸ਼ਰਮ ਮਹਿਸੂਸ ਕਰਨ ਲੱਗ ਪਏ, ਇਹ ਤੁਹਾਡੀ ਸੱਭਿਆਚਾਰਕ ਨਸਲਕੁਸ਼ੀ ਆ। ਤੁਸੀਂ ਪੰਜਾਬੀ ਬੋਲਣ ਦੇ ਵਿੱਚ ਸ਼ਰਮ ਮਹਿਸੂਸ ਕਰਨ ਲੱਗ ਪਏ, ਇਹ ਤੁਹਾਡੀ ਸੱਭਿਆਚਾਰਕ ਨਸਲਕੁਸ਼ੀ ਆ। ਤੁਸੀਂ ਆਪਣੀ ਮਾਂ ਬੋਲੀ ਨਾਲ ਟੁੱਟਣ ਲੱਗ ਪਏ, ਤੁਸੀਂ ਆਪਣੇ ਪਿੰਡਾਂ ਨਾਲੋਂ ਟੁੱਟਣ ਲੱਗ ਪਏ, ਤੁਸੀਂ ਆਪਣੇ ਘਰ ਪਰਿਵਾਰਾਂ ਨਾਲੋਂ ਟੁੱਟਣ ਲੱਗ ਪਏ, ਇਹ ਤੁਹਾਡੀ ਨਸਲਕੁਸ਼ੀ ਆ। ਤੇ ਇਹ ਨਸਲਕੁਸ਼ੀ ਬਦਸਤੂਰ ਜਾਰੀ ਆ। ਅਸੀਂ ਨਹੀਂ ਇਸ ਗੱਲ ਤੋਂ ਮਨਾਹੀ ਕਰਦੇ ਕਿ ਮਾਡਰਨ ਐਜੂਕੇਸ਼ਨ, ਜੋ ਵੀ ਆਧੁਨਿਕ ਸਿੱਖਿਆ ਗਈ,
ਆਧੁਨਿਕ ਜੀਵਨ ਸ਼ੈਲੀ ਆ ਉਸ ਨੂੰ ਨਹੀਂ ਅਪਣਾਉਣਾ ਚਾਹੀਦਾ, ਉਸ ਦਾ ਵਿਰੋਧ ਨਹੀਂ ਕਰਦੇ ਅਸੀਂ। ਪਰ ਜਿਹੜੀ ਗੱਲ ਆ ਤੁਹਾਡੀ ਪਛਾਣ ਜੇ ਤੁਸੀਂ ਛੱਡਤੀ, ਤੁਸੀਂ ਕਾਸੇ ਜੋਗੇ ਨਹੀਂ ਰਹਿਣਾ। ਜਿਹੜੀਆਂ ਕੌਮਾਂ ਜਿਹੜੇ ਬੰਦੇ ਆਪਦੀ ਪਛਾਣ ਛੱਡ ਜਾਂਦੇ ਆ, ਉਹ ਘਰਦੇ ਰਹਿੰਦੇ ਆ ਨਾ ਘਾੜਦੇ। ਤਾਂ ਤੁਹਾਨੂੰ ਆਪਣੀ ਨਸਲ ਖੁਸ਼ੀ ਪ੍ਰਤੀ ਸੁਚੇਤ ਹੋਣ ਲਈ ਜਸਵੰਤ ਸਿੰਘ ਖਾਲੜਾ ਜੀ ਵਰਗੇ ਸ਼ਹੀਦ ਜਿਹੜੇ ਸਾਡੇ ਵਾਸਤੇ ਆਪਦੀਆਂ ਜਾਨਾਂ ਦੇ ਗਏ, ਉਹਨਾਂ ਨੂੰ ਯਾਦ ਕਰਨ ਲਈ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ। ਤਾਂ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਲਈ ਸਾਡੇ ਨਾਲ ਹੋਰ ਜਥੇਬੰਦੀਆਂ ਦੇ ਮੈਂਬਰ ਸਾਹਿਬਾਨ, ਪ੍ਰਧਾਨ ਸਾਹਿਬਾਨ, ਉਹ ਵੀ ਸਾਡੇ ਨਾਲ ਸਹਿਯੋਗ ਦੇਣ ਲਈ ਪਹੁੰਚੇ। ਅਸੀਂ ਸਾਰਿਆਂ ਦਾ ਸਵਾਗਤ ਕਰਦੇ ਹਾਂ ਕਿ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਅਸੀਂ ਸਾਰੇ ਇਹ ਪੰਜਾਬ ਦੇ ਜਾਏ, ਇਹ ਪੰਜਾਬ ਦੀ ਧਰਤੀ ਤੇ ਪੰਜਾਬ ਯੂਨੀਵਰਸਿਟੀ ਦੀ ਧਰਤੀ ਤੇ ਇਕੱਠੇ ਹੋ ਰਹੇ ਹਾਂ। ਪੰਜਾਬ ਦੇ ਵਿੱਚ ਅੰਧ ਵਿਸ਼ਵਾਸ ਅਤੇ ਲਾਲਚ ਦੇ ਕੇ ਧਰਮ ਪਰਿਵਰਤਨ ਦੀ ਲਹਿਰ ਚਲਾ ਰਹੇ ਕੁਝ ਵਿਵਾਦਤ ਈਸਾਈ ਪਾਸਟਰਾਂ ਵੱਲੋਂ ਬਣਾਏ ਮਾਹੌਲ ਦੇ ਚੱਲਦਿਆਂ ਜਿਹੜਾ ਸਿੱਖ ਈਸਾਈ ਵਿਵਾਦ ਬਣਦਾ ਜਾ ਰਿਹਾ ਸੀ, ਉਸ ਨੂੰ ਹੱਲ ਕਰਨ ਦੇ ਲਈ ਸਿੱਖ ਆਗੂਆਂ ਅਤੇ ਈਸਾਈ ਆਗੂਆਂ ਦਰਮਿਆਨ ਮੁਲਾਕਾਤਾਂ ਦਾ ਦੌਰ ਲਗਾਤਾਰ ਜਾਰੀ ਹੈ। ਜਿੱਥੇ ਪਿਛਲੇ ਦਿਨੀ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਗਿਆਨੀ ਹਰਪ੍ਰੀਤ ਸਿੰਘ ਅਤੇ ਗਿਆਨੀ ਰਘਵੀਰ ਸਿੰਘ ਦੀ ਅਗਵਾਈ ਦੇ ਵਿੱਚ ਅਤੇ ਈਸਾਈ ਆਗੂਆਂ ਦੇ ਨਾਲ ਸਿੱਖ ਆਗੂਆਂ ਦੀ ਮੁਲਾਕਾਤ ਹੋਈ ਸੀ, ਅਤੇ ਉੱਥੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਗਿਆਨੀ ਹਰਪ੍ਰੀਤ ਸਿੰਘ ਅਤੇ ਗਿਆਨੀ ਰਘਵੀਰ ਸਿੰਘ ਦੀ ਅਗਵਾਈ ਦੇ ਵਿੱਚ ਕੁਝ ਹੋਰ ਜਿਹੜੇ ਈਸਾਈ ਚਰਚਾਂ ਦੇ ਮੋਹਤਵਾਰ ਨੇ ਉਹਨਾਂ ਦੇ ਨਾਲ ਅੱਜ ਮੁਲਾਕਾਤ ਹੋਈ ਆ। ਅਤੇ ਇਸ ਮੁਲਾਕਾਤ ਤੋਂ ਬਾਅਦ ਈਸਾਈ ਜਿਹੜੇ ਆਗੂ ਨੇ, ਈਸਾਈ ਪਾਦਰੀ ਨੇ, ਉਹਨਾਂ ਨੇ ਇਹ ਗੱਲ ਮੰਨੀ ਆ ਕਿ ਜਿਹੜੇ ਇਹ ਈਸਾਈ ਧਰਮ ਦਾ ਨਾਂ ਵਰਤ ਕੇ ਕੁਝ ਪਾਦਰੀ ਜਿਹੜੇ ਆ ਉਹ ਅੰਧ ਵਿਸ਼ਵਾਸ ਅਤੇ ਲਾਲਚ ਦੇ ਨਾਂ ਦੇ ਉੱਤੇ ਜਿਹੜਾ ਧਰਮ ਪਰਿਵਰਤਨ ਕਰ ਰਹੇ ਆ, ਇਹ ਈਸਾਈ ਧਰਮ ਦੇ ਬਿਲਕੁਲ ਖਿਲਾਫ ਆ। ਅਤੇ ਉਹਨਾਂ ਨੇ ਮੰਗ ਕੀਤੀ ਆ ਕਿ ਇਹਨਾਂ ਪਾਦਰੀਆਂ ਦਾ ਜਿਹੜਾ ਫੰਡਾਂ ਦਾ ਸਾਰਾ ਰੌਲਾ ਚੱਲ ਰਿਹਾ ਆ ਕਿ ਕਿੱਥੋਂ ਇਹਨਾਂ ਨੂੰ ਇਹ ਐਡੀ ਵੱਡੀ ਫੰਡਿੰਗ ਹੋ ਰਹੀ ਆ ਕਿ ਮਹਿੰਗੀਆਂ ਜ਼ਮੀਨਾਂ ਪੂਰੇ ਪੰਜਾਬ ਦੇ ਵਿੱਚ ਖਰੀਦ ਰਹੇ ਨੇ ਅਤੇ ਆਪਣੇ ਇੱਕ ਡੇਰੇ ਨੂਮਾ ਜਿਹੜੀਆਂ ਚਰਚਾਂ ਨੇ ਉਹ ਬਣਾ ਰਹੇ ਨੇ। ਅਤੇ ਇਹਨਾਂ ਈਸਾਈ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਆ ਕਿ ਇਹਨਾਂ विवादित पास्टरां दे फंडां दी जिहड़ी जांच आ वो भी सरकार करे। आज हम जथेदार साहब और उनकी टीम के साथ बातचीत करने आए जो कि पंजाब में मेन लाइन चर्चेस को बिलोंग करते हैं के अगुए, जैसे कि मैं बिशप प्रदीप कुमार सामंतराय, बिशप अमृतसर, बिशप नॉर्थ इंडिया, और मैं अमृतसर में रहता हूँ। हिज ग्रेस बिशप अग्नेलो जो कि डायसिस ऑफ जालंधर रोमन कैथोलिक चर्च को लीड करते हैं, और बिशप डेंजल पीपल जो कि CNI बिशप ऑफ चंडीगढ़ जो कि लुधियाना में रहते हैं, और हमारे साथी। तो कुछ दिनों से पंजाब में जो एक सिचुएशन हुआ है वो बहुत, मैं कहूँगा कि डेंजरस, क्योंकि जो सिख कम्युनिटी है उनमें ऐसे कुछ सिचुएशन हो रहा है गांव-गांव में, शहर में, कि उनके जो स्पिरिचुअल इमोशंस हैं कि वो हट हो रहे हैं, धर्म का अपमान किया जा रहा है, उसको लेकर ये बातचीत हुई। हमने जो मेनलाइन चर्चेस हैं जो कि अकाउंटेबल हैं क्योंकि हमारा स्ट्रक्चर है, हमने ये एश्योरेंस दिया है कि अभी तक जो भी हुआ है जिसमें किसी भी धर्म का अपमान हो उसको हम स्ट्रॉन्ग वर्ड से कंडेम करते हैं। लोगों का अधिकार है, वो किसी भी धर्म में विश्वास कर सकते हैं, किसी को फॉलो कर सकते हैं, बट किसी का अधिकार नहीं है कि किसी भी धर्म का अपमान करें। और ख़ासकर ये सवाल हुआ कि कुछ जो कि अपने आप को एक धर्म के चाहे प्रचारक कहते हैं, अपोस्टल्स कहते हैं, या प्रोफेट्स कहते हैं, पादरीज कहते हैं, बिशप्स कहते हैं, भिन्न भिन्न पोस्ट अपने लिए इस्तेमाल करते हैं। तो हमने कहा कि उसकी स्पष्टीकरण ये फोरम की तरफ से हम पब्लिक को बताएंगे, क्योंकि कोई पादरी या कोई बिशप या प्रचारक बनने के लिए कुछ रिक्वायरमेंट्स होते हैं, वो क्या होता है, क्योंकि पब्लिक में बहुत कन्फ्यूजन है। पर जो अपने आप को अपॉइंट करते हैं और जिसको आप कह सकते हैं कि सेल्फ स्टाइल, वो किसी को अकाउंटेबल नहीं होते हैं। तो ऐसे कोई भी घटना घटती है, हमने डिसाइड किया कि हम एक जॉइंट कमेटी करेंगे जिसमें कि मेनलाइन चर्चेस के रिप्रेजेंटेटिव होंगे, सिख संप्रदाय के भी होंगे, ताकि इमीडिएटली हम एक्ट करेंगे, उसको इन्वेस्टिगेट करेंगे। इफ़ हमको बुलाएंगे भी, पूछेंगे,
और कोई भी अकाउंटेबल नहीं होना चाहता है और हमें लगता है कि ये कम्युनिटी के खिलाफ काम कर रहे हैं, देन विल ओपनली कंडेम और उनको इवन विल डिसोन, उनके हम कहेंगे कि उनके साथ हमारा कोई रिलेशन नहीं। बाकी जो कानूनी कार्रवाई है, कोई इवन फाइनेंस का ठीक से इस्तेमाल नहीं कर रहे या गलत इस्तेमाल कर रहे, तो सरकार के पास डेफिनेटली मैकेनिज्म है। जो भी इन्वेस्टिगेशन होगा उसमें हम कहेंगे कि इन्वेस्टिगेशन की जाए, जो भी सच्चाई है, पर हम जरूर एक दूसरे का साथ देंगे क्योंकि हमें आज तक साथ रहा है, आज भी हैं, आगे को भी रहेंगे। जो भी शक्तियाँ, हमें पता नहीं कौन इसके पीछे है जो कि इस कम्युनिटी को तोड़ना चाहते हैं, अलग करना चाहते हैं, हम उनका जो भी एजेंडा है उसको फेल करेंगे। और ये जो आज का जो सिचुएशन रहा, माहौल रहा, इसमें हमने देखा है उन्होंने हमारा बहुत ही सत्कार किया है, हॉस्पिटैलिटी, तो हम उनका बहुत ही धन्यवाद करते हैं। और ये चैनल ऑफ डायलॉग जो कि एक शुरू हो गया है, आगे को ये पंजाब के लिए होल ग्लोब में जहाँ की सिख रहते हैं जो कि आज दिन बहुत एंशियस हैं, ये मैसेज हम देना चाहते हैं। इससे कोई खतरा वाला बात है ही नहीं, कुछ भी होगा वी आर इक्विप्ड टू डील विद दैट। We are all agreement that we want to promote peace and harmony, to continue the long tradition that we have had of living so peacefully together, that we should not allow some few elements to disturb this peace. That is what we want to do. We are grateful today that we had this meeting because we are able to sense how much of hurt there has been because of this actions of some of these people. We will try to see what we can do. We can't, they are not accountable to us, but at least publicly we can disown them that they are not us. ਬਾਈਬਲ ਕਲਾਂ ਗੋਲੀकांड ਮਾਮਲੇ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਬਣਾਈ ਗਈ SIT ਅੱਗੇ ਸੁਖਬੀਰ ਸਿੰਘ ਬਾਦਲ ਪੇਸ਼ ਹੋਏ ਨੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੋ ਕਿ 2015 ਦੇ ਵਿੱਚ ਜਦੋਂ ਬਾਈਬਲ ਕਲਾਂ ਗੋਲੀकांड ਵਾਪਰਦਾ ਹੈ, ਜਿੱਥੇ ਸ਼ਾਂਤਮਈ ਜਿਹੜੀਆਂ ਸੰਗਤਾਂ ਨੇ ਉਹ ਬੇਅਦਬੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਖਿਲਾਫ ਰੋਸ ਧਰਨਾ ਦੇ ਰਹੀਆਂ ਸੀ ਤੇ ਸ਼ਾਂਤਮਈ ਬੈਠੀਆਂ ਸੰਗਤਾਂ ਦੇ ਉੱਤੇ ਪੁਲਿਸ ਗੋਲੀ ਚਲਾਉਂਦੀ ਆ ਤੇ 2 ਸਿੰਘ ਜਿਹੜੇ ਆ ਉੱਥੇ ਸ਼ਹੀਦ ਹੋਏ ਸੀ। ਤੇ ਉਸ ਸਮੇਂ ਸੁਖਬੀਰ ਸਿੰਘ ਬਾਦਲ ਜਿਹੜੇ ਆ ਪੰਜਾਬ ਦੇ ਗ੍ਰਹਿ ਮੰਤਰੀ ਸੀ ਤੇ SIT ਇਸ ਗੱਲ ਦੀ ਜਾਂਚ ਕਰ ਰਹੀ ਆ ਕਿ ਆਖਰ ਪੁਲਿਸ ਨੂੰ ਸ਼ਾਂਤਮਈ ਬੈਠੀਆਂ ਸਿੱਖ ਸੰਗਤਾਂ 'ਤੇ ਗੋਲੀ ਚਲਾਉਣ ਦੇ ਹੁਕਮ ਕਿਸ ਨੇ ਦਿੱਤੇ ਸੀ। ਤੇ ਉਸ ਮਾਮਲੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਸਬਨ ਜਾਰੀ ਹੋਏ ਸੀ ਤੇ ਸੁਖਬੀਰ ਸਿੰਘ ਬਾਦਲ SIT ਅੱਗੇ ਪੇਸ਼ ਹੋਏ। 3 ਘੰਟੇ ਤੱਕ SIT ਨੇ ਸੁਖਬੀਰ ਸਿੰਘ ਬਾਦਲ ਤੋਂ ਪੁੱਛਗਿੱਛ ਕੀਤੀ ਤੇ ਇਸ ਮਾਮਲੇ ਦੇ ਵਿੱਚ ਹਜੇ ਤੱਕ ਸਿੱਖ ਸੰਗਤਾਂ ਜਿਹੜੀਆਂ ਨੇ ਇਨਸਾਫ ਉਡੀਕ ਰਹੀਆਂ ਨੇ। ਬਹਿਬਲ ਕਲਾਂ ਗੋਲੀकांड ਦੇ ਮਾਮਲੇ ਵਿੱਚ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੋਂ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ 3 ਘੰਟੇ ਤੱਕ ਪੁੱਛਗਿੱਛ ਕੀਤੀ। ਬਹਿਬਲ ਕਲਾਂ ਗੋਲੀਬਾਰੀ ਵੇਲੇ ਸੁਖਬੀਰ ਬਾਦਲ ਪੰਜਾਬ ਦੇ ਉਪ ਮੁੱਖ ਮੰਤਰੀ ਸਨ ਅਤੇ ਗ੍ਰਹਿ ਵਿਭਾਗ ਵੀ ਉਹੀ ਸੰਭਾਲ ਰਹੇ ਸਨ। ਇਸ ਗੋਲੀकांड ਵਿੱਚ 2 ਲੋਕ ਮਾਰੇ ਗਏ ਸਨ। ਸਿੱਟ ਇਹ ਜਾਣਨਾ ਚਾਹੁੰਦੀ ਹੈ ਕਿ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਲੋਕਾਂ ਤੇ ਗੋਲੀ ਚਲਾਉਣ ਦਾ ਹੁਕਮ ਕਿਸ ਨੇ ਦਿੱਤਾ ਸੀ। ਪੁੱਛਗਿੱਛ ਤੋਂ ਬਾਅਦ ਸੁਖਬੀਰ ਬਾਦਲ ਨੇ ਕਿਹਾ ਕਿ ਮੈਂ SIT ਨੂੰ ਕਿਹਾ ਹੈ ਕਿ ਪਿਛਲੇ 7 ਸਾਲਾਂ ਵਿੱਚ ਅਸਲ ਦੋਸ਼ੀਆਂ ਨੂੰ ਫੜਨ ਲਈ ਕੋਈ ਕੋਸ਼ਿਸ਼ ਨਹੀਂ ਕੀਤੀ ਜਾ ਰਹੀ, ਸਿਰਫ ਸਾਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਆਪ ਸਰਕਾਰ ਨੇ 5 ਮਹੀਨਿਆਂ ਵਿੱਚ ਕੋਈ ਕੰਮ ਨਹੀਂ ਕੀਤਾ ਤੇ ਮੈਨੂੰ ਸਿਰਫ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਬੁਲਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਅਸਲ ਦੋਸ਼ੀਆਂ ਨੂੰ ਫੜਨ ਦੀ ਬਜਾਏ ਸਿਆਸਤ ਕਰ ਰਹੀ ਹੈ। ਪੰਜਾਬ ਪੁਲਿਸ ਦੇ IG ਨੌਨਿਹਾਲ ਸਿੰਘ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਨੇ ਸੁਖਬੀਰ ਬਾਦਲ ਤੋਂ ਪੁੱਛਗਿੱਛ ਕੀਤੀ। ਦੱਸ ਦਈਏ ਕਿ ਕੋਟਕਪੂਰਾ ਗੋਲੀकांड ਵਿੱਚ ਵੀ ਸੁਖਬੀਰ ਬਾਦਲ ਨੂੰ ਤਲਬ ਕੀਤਾ ਗਿਆ ਹੈ। ਉਹ 14 ਸਤੰਬਰ ਨੂੰ ADGP LK ਯਾਦਵ ਦੀ ਅਗਵਾਈ ਵਾਲੀ SIT ਸਾਹਮਣੇ ਵੀ ਪੇਸ਼ ਹੋਣਗੇ। ਅੱਜ ਮੈਨੂੰ ਬਾਈਬਲ ਕਲਾਂ ਜਿਹੜਾ ਕੇਸ ਰਜਿਸਟਰ ਹੋਇਆ ਹੈ ਉਹਦੇ ਸੰਬੰਧ ਵਿੱਚ ਮੈਨੂੰ ਕੋਈ ਮੈਥੋਂ ਇਨਫੋਰਮੇਸ਼ਨ ਮੰਗ ਰਹੇ ਸੀ। ਮੈਂ ਆਫੀਸਰਸ ਨੂੰ ਆਹੀ ਗੱਲ ਕਹੀ ਹੈ ਕਿ ਪਿਛਲੇ 7 ਸਾਲ ਜਿਹੜਾ ਇੰਨੀ ਦੁਖਦਾਈ ਘਟਨਾ ਹੋਈ ਬੇਅਦਬੀ ਦੀ, ਪਿਛਲੇ 7 ਸਾਲ ਜਿਹੜੀਆਂ ਸਰਕਾਰਾਂ ਆਈਆਂ ਕਾਂਗਰਸ ਤੇ ਹੁਣ ਆਮ ਆਦਮੀ ਪਾਰਟੀ, ਇਹਨਾਂ ਦਾ ਨਿਸ਼ਾਨਾ ਦੁਸ਼ਮਣ ਨੂੰ, ਜਿਹੜੇ ਦੋਸ਼ੀਆਂ ਨੂੰ ਫੜਨਾ ਨਹੀਂ, ਇਹਨਾਂ ਦਾ ਨਿਸ਼ਾਨਾ ਇਕੱਲਾ पॉलिटिक्स करना, सियासत करना। कवर विजय प्रताप 5 साल उन्हें कुछ नहीं किया, कली सियासत खेडी। ऑनरेबल हाई कोर्ट ने बड़े सख्त लफ्ज़ों में किया, अपने
ਫਾਈਂਡਿੰਗਸ ਦਿੱਤੀਆਂ ਕਵਰ ਵਿਜੇ ਖਿਲਾਫ ਦੇ ਖਿਲਾਫ ਤੋਂ ਇਨਵੈਸਟੀਗੇਸ਼ਨ ਰੱਦ ਕੀਤੀ। ਮੈਂ ਇਹਨਾਂ ਨੂੰ ਆਹੀ ਕਿਹਾ, ਜਿਹੜੇ ਅਫਸਰ ਸਾਹਿਬਾਨ ਜਿਹੜੇ ਆਏ ਸੀ, ਸ਼੍ਰੋਮਣੀ ਅਕਾਲੀ ਦਲ ਨੂੰ ਕਿਤੇ ਮਰਜ਼ੀ ਕਿਸੇ ਵੀ ਲੀਡਰ ਨੂੰ ਮੈਨੂੰ ਕਿਤੇ ਵੀ ਬੁਲਾ ਲੈਣ, ਇਨਫੋਰਮੇਸ਼ਨ ਜੋ ਸਾਡੇ ਕੋਲੇ ਅਸੀਂ ਦੇਣ ਨੂੰ ਤਿਆਰ ਹਾਂ, ਅਸੀਂ ਕੋਆਪਰੇਟ ਕਰਨ ਨੂੰ ਤਿਆਰ ਹਾਂ। ਪਰ ਮੇਰਾ ਇੱਕੋ ਇੱਕ ਬੇਨਤੀ ਹੈ ਕਿ ਇਹਦੇ 'ਚ ਪੋਲਿਟਿਕਸ ਨਹੀਂ ਹੋਣੀ ਚਾਹੀਦੀ। ਸਾਰਾ ਪੰਜਾਬ ਚਾਹੁੰਦਾ ਕਿ ਦੋਸ਼ੀ ਫੜੇ ਜਾਣ, ਪਰ ਅਫਸੋਸ ਕਿ ਇੱਥੇ ਦੋਸ਼ੀ ਫੜਨ ਦੀ ਬਜਾਏ ਪੋਲੀਟੀਕਲ ਗੇਮਸ ਹੋ ਰਹੀਆਂ ਜਿਹੜੀਆਂ ਨਹੀਂ ਹੋਣੀ ਚਾਹੀਦੀਆਂ। ਸੁਖਬੀਰ ਜੀ, ਪਹਿਲਾਂ ਵੀ ਤੁਹਾਨੂੰ ਐਸਆਈਟੀ ਨੇ ਇਸ ਤਰ੍ਹਾਂ ਬੁਲਾਇਆ ਸੀਗਾ, ਪੁੱਛਗਿੱਛ ਪਹਿਲਾਂ ਹੋਈ ਸੀ, ਹੁਣ ਦੁਬਾਰਾ ਬੁਲਾਇਆ ਗਿਆ, ਕਾਰਨ ਕੀ ਮੰਨਦੇ ਹੋ? ਮੈਂ ਉਹੀ ਕਹਿ ਰਿਹਾ, ਜਦੋਂ ਵੀ ਅਸੀਂ ਕਿਸੇ ਵੀ ਸਰਕਾਰ ਦੇ ਖਿਲਾਫ ਕੋਈ ਅਸੀਂ ਸ਼ੁਰੂ ਕਰਦੇ ਹਾਂ ਸੰਘਰਸ਼। ਹੁਣ ਆਮ ਆਦਮੀ ਪਾਰਟੀ ਨੇ ਪਿਛਲੇ 6 ਮਹੀਨਿਆਂ 'ਚ ਕੁਝ ਨਹੀਂ ਕੀਤਾ। ਕਰਨਾ ਕੀ ਸੀ? ਲੋਕੀ ਦੁਖੀ ਹੋਏ ਪਏ ਆ। ਆਪਣਾ ਮੁੱਦੇ ਨੂੰ ਡਾਇਵਰਟ ਕਰਨ ਵਾਸਤੇ ਉਹਨਾਂ ਨੇ ਜਾਣ ਕੇ ਮੈਨੂੰ ਸਮਨ ਕਰਾਇਆ। ਸਵਾਲ ਜਵਾਬ ਪੁਰਾਣੇ ਸੀ ਜਾਂ ਨਵੇਂ ਵੀ ਕੁਝ ਕੀਤੇ ਗਏ ਜੀ ਇਸ ਵਾਰ? ਕੋਈ ਸਾਰੇ ਹੀ ਜਵਾਬ ਸਵਾਲ ਉਹਨਾਂ ਨੂੰ ਪਤਾ ਹੀ ਹੈ। ਉਹ ਜਿਹੜੀ ਰਿਪੋਰਟ ਹੈ ਸਾਰੇ ਪੁਲਿਸ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਹੈ। ਇਹਨਾਂ ਦਾ ਇੰਟਰਸਟ ਜਿਹੜੀ ਗਵਰਨਮੈਂਟ ਦਾ ਦੋਸ਼ੀ ਫੜਨਾ ਨਹੀਂ। ਮੈਂ ਤੁਹਾਡੇ ਰਾਹੀਂ ਫਿਰ ਤੋਂ ਬੇਨਤੀ ਕਰਨਾ ਚਾਹੁੰਦਾ, ਜਿਹੜੇ ਸਿੱਟ ਦੇ ਮੈਂਬਰਾਂ ਨੂੰ ਵੀ ਤੇ ਸਾਰੇ ਪੰਜਾਬੀਆਂ ਦੀ ਭਾਵਨਾ ਤੁਹਾਡੇ ਰਾਹੀਂ ਦੱਸਣਾ ਚਾਹੁੰਦਾ। ਪੰਜਾਬੀ ਦੋਸ਼ੀਆਂ ਨੂੰ ਫੜਨਾ ਚਾਹੁੰਦੇ ਆ, ਸਿਆਸਤ ਨਹੀਂ ਕਰਾਉਣਾ ਚਾਹੁੰਦੇ। 14 ਤਰੀਕ ਨੂੰ ਦੁਬਾਰਾ ਫੇਰ ਇੱਕ ਵਾਰੀ ਇੱਥੇ ਬੁਲਾਇਆ, ਜਦੋਂ ਮਰਜ਼ੀ ਬੁਲਾਉਣ, ਜਿੱਥੇ ਮਰਜ਼ੀ ਬੁਲਾਉਣ, ਅਸੀਂ ਤਿਆਰ ਹਾਂ। ਬਾਲੀਵੁੱਡ ਦੀ ਮਸ਼ਹੂਰ ਅਦਾਕਾਰ ਜੋੜੀ ਆਲੀਆ ਭੱਟ ਤੇ ਰਣਵੀਰ ਕਪੂਰ ਉਜੈਨ ਇੱਕ ਮੰਦਿਰ ਦੇ ਵਿੱਚ ਦਰਸ਼ਨ ਕਰਨ ਗਏ ਸੀ, ਪਰ ਹਿੰਦੂਤਵੀ ਜਥੇਬੰਦੀਆਂ ਵੱਲੋਂ, ਖਾਸ ਕਰਕੇ ਬਜਰੰਗ ਦਲ ਤੇ ਉਸ ਦੇ ਨਾਲ ਜੁੜੀਆਂ ਜਥੇਬੰਦੀਆਂ ਵੱਲੋਂ ਇਹਨਾਂ ਅਦਾਕਾਰਾਂ ਦਾ ਵਿਰੋਧ ਕੀਤਾ ਗਿਆ ਤੇ ਇਹਨਾਂ ਦੋਵਾਂ ਨੂੰ ਮੰਦਿਰ ਦੇ ਵਿੱਚ ਨਹੀਂ ਵੜਨ ਦਿੱਤਾ ਗਿਆ। ਦਰਅਸਲ ਇਹ ਗੱਲ ਕਹੀ ਜਾ ਰਹੀ ਆ ਕਿ 11 ਸਾਲ ਪਹਿਲਾਂ ਰਣਵੀਰ ਕਪੂਰ ਨੇ ਇੱਕ ਬਿਆਨ ਦਿੱਤਾ ਸੀ ਕਿ ਮੈਂ ਗਾਂ ਦਾ ਮਾਸ ਭਾਵ ਬੀਫ ਖਾਣ ਦਾ ਸ਼ੌਕੀਨ ਹਾਂ, ਜਿਸ ਦੇ ਚੱਲਦਿਆਂ ਜਿਸ ਨੂੰ ਆਧਾਰ ਬਣਾ ਕੇ ਹਿੰਦੂਤਵੀ ਜਥੇਬੰਦੀਆਂ ਵੱਲੋਂ ਇਹਨਾਂ ਦੋਵਾਂ ਦਾ ਵਿਰੋਧ ਕੀਤਾ ਗਿਆ ਤੇ ਇਹਨਾਂ ਨੂੰ ਮੰਦਿਰ ਦੇ ਵਿੱਚ ਦਰਸ਼ਨ ਨਹੀਂ ਕਰਨ ਦਿੱਤੇ ਗਏ। हम यहाँ पर रणबीर कपूर का विरोध करने के लिए आए हैं। उसने हमारी गाय माता को लेकर अश्लील बयान दिए हैं, गौ माता को लेकर, गौ माता के बीफ को लेकर हम उसका कड़ा विरोध करते हैं। और यहाँ पर हमसे विरोध करने आए तो प्रशासन ने हमारे कार्यकर्ता के साथ मारपीट करी है। हम प्रशासन की इस कार्रवाई का विरोध करते हैं और इसके खिलाफ बड़ा आंदोलन करेंगे। रणबीर कपूर, आलिया भट्ट इस महाकाल बाबा के मंदिर में नहीं घुसने देंगे उसको। जो मीडिया के चैनल के ऊपर रणबीर कपूर कहता है कि बीफ खाना अच्छी चीज है, तो ऐसे गो बख्शेक को बाबा महाकाल के मंदिर में नहीं घुसने देगा बजरंग दल। पूरे देश में उसका विरोध करता है और आज यहाँ पर वो अगर आया है तो उसको मंदिर नहीं आने देंगे। पुलिस ने हमारे कार्यकर्ता, हम यहाँ पर काले झंडे दिखाने आए हैं। हमने उसके अलावा हम बड़े शांतिप्रिय तरीके से अपना विरोध कर रहे हैं। हमने सिर्फ काले झंडे दिखाने यहाँ पर आए थे। पुलिस की इस कार्रवाई का कड़ा विरोध किया जाएगा। हमारे कार्यकर्ता के साथ पुलिस ने मारपीट करी है और उसको अंदर लेकर गए। प्राथमिकता से प्रथम हमारा जो आग्रह है, पहले तो ये है कि हम रणबीर कपूर जा रहा है उसका विरोध करेंगे, उसके बाद जाके जो इन्होंने हमारे कार्यकर्ता के साथ मारपीट करी है उसका हम विरोध करेंगे। ਰੂਸ ਯੂਕਰੇਨ ਜੰਗ ਦੇ ਦਰਮਿਆਨ ਜਿੱਥੇ ਇੱਕ ਪਾਸੇ ਪੱਛਮੀ ਮੁਲਕ ਲਗਾਤਾਰ ਰੂਸ ਨੂੰ ਆਈਸੋਲੇਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਰੂਸ ਦੇ ਉੱਤੇ ਲਗਾਤਾਰ ਸੈਂਕਸ਼ਨਸ ਲਾਈਆਂ ਜਾ ਰਹੀਆਂ ਨੇ, ਰੂਸ ਦੇ ਨਾਲ ਜਿਹੜੇ ਬਹੁਤ ਸਾਰੇ ਮੁਲਕ ਨੇ ਉਹਨਾਂ ਨੇ ਵਪਾਰਕ ਰਿਸ਼ਤੇ ਜਿਹੜੇ ਆ ਉਹ ਤੋੜ ਲਏ ਹੋਏ ਨੇ, ਪਰ ਭਾਰਤ ਜਿਹੜਾ ਆ ਆਪਣੇ ਵਪਾਰਕ ਰਿਸ਼ਤੇ ਰੂਸ ਦੇ ਨਾਲ ਲਗਾਤਾਰ ਜਾਰੀ ਰੱਖ ਰਿਹਾ। ਬਲਕਿ ਅੱਜ 7th ਈਸਟਰਨ ਇਕਨੋਮਿਕ ਫੋਰਮ ਦੀ ਜਿਹੜੀ ਇਕੱਤਰਤਾ ਸੀ ਉਸ ਨੂੰ ਸੰਬੋਧਨ ਕਰਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਗੱਲ ਕਹੀ ਕਿ ਭਾਰਤ ਰੂਸ ਦੇ ਨਾਲ ਮਜ਼ਬੂਤ ਵਪਾਰਕ ਰਿਸ਼ਤੇ ਚਾਹੁੰਦਾ ਹੈ ਤੇ ਇਹਨਾਂ ਰਿਸ਼ਤਿਆਂ ਨੂੰ ਅਗਲੇ ਦਿਨਾਂ ਦੇ ਵਿੱਚ ਹੋਰ ਮਜ਼ਬੂਤ ਕਰਨ ਜਾ ਰਿਹਾ ਹੈ। ਨਰਿੰਦਰ ਮੋਦੀ ਨੇ ਕਿਹਾ ਕਿ ਰੂਸ ਜਿਹੜਾ ਆ ਉਹ ਭਾਰਤ ਦਾ ਇੱਕ ਸਟਰੋਂਗ ਅਲਾਈ ਆ ਤੇ ਭਾਰਤ ਡਾਇਮੰਡ ਐਨਰਜੀ ਤੇ ਹੋਰ ਬੜੇ ਕਈ ਖੇਤਰਾਂ ਦੇ ਵਿੱਚ ਰੂਸ ਦੇ ਨਾਲ ਆਪਣੇ ਜਿਹੜੇ ਵਪਾਰਕ ਰਿਸ਼ਤੇ ਆ ਉਹਨਾਂ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਤੇ ਮਜ਼ਬੂਤ ਕਰਨਾ ਚਾਹੁੰਦਾ ਹੈ। ਆਪਣੇ ਇਸ ਸੰਬੋਧਨ ਦੇ ਦੌਰਾਨ ਨਰਿੰਦਰ ਮੋਦੀ ਨੇ ਸਿਰਫ ਇੱਕ ਵਾਰ ਯੂਕਰੇਨ ਦਾ ਜ਼ਿਕਰ ਕੀਤਾ ਤੇ ਉਹਨਾਂ ਨੇ ਯੂਕਰੇਨ ਦੀ ਜਿਹੜੀ ਇਹ ਜੰਗ ਆ ਉਸ ਨੂੰ ਯੂਕਰੇਨ ਦਾ ਸੰਘਰਸ਼ ਕਹਿ ਕੇ ਸੰਬੋਧਨ ਕੀਤਾ। 2015 में स्थापित किया गया यह फोरम आज रशियन फार ईस्ट के विकास में अंतर्राष्ट्रीय सहयोग का एक प्रमुख वैश्विक मंच बन गया है। इसके लिए मैं राष्ट्रपति पुतिन की दूरदर्शिता का अभिनंदन करता हूं और उन्हें बधाई भी देता हूं। 2019 में
मुझे इस फोरम में रूबरू हिस्सा लेने का मौका मिला था। उस समय हमने भारत की एक्ट फॉर ईस्ट नीति की घोषणा की थी और परिणाम स्वरूप रशियन फॉर ईस्ट के साथ विभिन्न क्षेत्रों में भारत का सहयोग बढ़ा है। आज यह नीति भारत और रूस की स्पेशल एंड प्रिविलेज स्ट्रेटेजिक पार्टनरशिप की एक प्रमुख स्तंभ बन गई है। फ्रेंड्स, चाहे हम इंटरनेशनल नॉर्थ साउथ कॉरिडोर की बात करें, चेन्नई व्लादिवोस्तोक मैरीटाइम कॉरिडोर की या नॉर्दर्न सी रूट की, भविष्य में कनेक्टिविटी हमारे संबंधों के विकास में महत्वपूर्ण भूमिका निभाएगी। भारत आर्कटिक विषयों पर रूस के साथ अपनी भागीदारी को मजबूत करने के लिए इच्छुक है। ऊर्जा के क्षेत्र में भी सहयोग की अपार संभावनाएं हैं। ऊर्जा के साथ साथ भारत में फार्मा और डायमंड्स के क्षेत्रों में भी रशियन फार ईस्ट के महत्वपूर्ण निवेश किए हैं। रूस कोकिंग कोल की सप्लाई के माध्यम से भारतीय स्टील इंडस्ट्री के लिए एक महत्वपूर्ण भागीदार बन सकता है। हमारे बीच टैलेंट की मोबिलिटी में भी अच्छा सहयोग बन सकता है। भारतीय प्रतिभा ने विश्व के कई साधन संपन्न क्षेत्रों के विकास में योगदान दिया है। मुझे विश्वास है कि भारतीयों की प्रतिभा और प्रोफेशनलिज्म से रशियन फार ईस्ट में तेजी से विकास आ सकता है। फ्रेंड्स, भारत के प्राचीन सिद्धांत वसुधैव कुटुंबकम ने हमें विश्व को एक परिवार के रूप में देखना सिखाया है। आज के ग्लोबलाइज्ड वर्ल्ड में विश्व के किसी एक हिस्से की घटनाएं पूरे विश्व पर प्रभाव पैदा करती है। यूक्रेन संघर्ष और कोविड महामारी से ग्लोबल सप्लाई चेन्स पर बड़ा असर पड़ा है। फूड ग्रेन, फर्टिलाइजर और फ्यूल की कमी विकासशील देशों के लिए बड़ी चिंता के विषय है। यूक्रेन संघर्ष की शुरुआत से ही हमने डिप्लोमेसी और डायलॉग का मार्ग अपनाने की आवश्यकता पर जोर दिया है। हम इस संघर्ष को समाप्त करने के लिए सभी शांतिपूर्ण प्रयासों का समर्थन करते हैं। इस संबंध में हम अनाज और फर्टिलाइजर के सुरक्षित निर्यात संबंधित हाल की सहमति का स्वागत भी करते हैं। मैं एक बार फिर राष्ट्रपति पुतिन का धन्यवाद करता हूं कि उन्होंने मुझे इस फोरम को संबोधित करने का अवसर दिया और इस फोरम में उपस्थित सभी भागीदारों को हार्दिक शुभकामनाएं देता हूं। बहुत बहुत धन्यवाद। ਦਿੱਲੀ ਦੇ ਸ਼ਰਾਬ ਘੁਟਾਲੇ ਦਾ ਪਰਛਾਵਾਂ ਹੁਣ ਪੰਜਾਬ ਤੇ ਵੀ ਪੈਂਦਾ ਨਜ਼ਰ ਆ ਰਿਹਾ ਹੈ। ਪਹਿਲਾਂ ਹੀ ਪੰਜਾਬ ਦੀਆਂ ਵਿਰੋਧੀ ਧਿਰਾਂ ਭਾਵੇਂ ਸ਼੍ਰੋਮਣੀ ਅਕਾਲੀ ਦਲ ਬਾਦਲ ਹੋਵੇ ਜਾਂ ਕਾਂਗਰਸ ਹੋਵੇ, ਉਹ ਇਹ ਦੋਸ਼ ਲਾ ਚੁੱਕੀਆਂ ਨੇ ਕਿ ਪੰਜਾਬ ਦੀ ਜਿਹੜੀ ਆਬਕਾਰੀ ਨੀਤੀ ਆ ਉਸ ਦੇ ਵਿੱਚ ਵੀ ਵੱਡੇ ਪੱਧਰ ਤੇ ਜਿਹੜਾ ਘਪਲਾ ਘੁਟਾਲਾ ਹੋਇਆ ਹੈ। ਤੇ ਅੱਜ ਭਾਰਤ ਦੀ ਜਾਂਚ ਏਜੰਸੀ ਜਿਹੜੀ ਇਨਫੋਰਸਮੈਂਟ ਡਾਇਰੈਕਟੋਰੇਟ ਆ ਈਡੀ ਆ ਉਸ ਵੱਲੋਂ 40 ਦੇ ਕਰੀਬ ਥਾਵਾਂ ਦੇ ਉੱਤੇ ਇਸ ਘਪਲੇ ਨੂੰ ਲੈ ਕੇ ਛਾਪੇਮਾਰੀ ਕੀਤੀ ਗਈ ਤੇ ਇਹਨਾਂ ਛਾਪੇਮਾਰੀਆਂ ਦੇ ਵਿੱਚ ਪੰਜਾਬ ਦੇ ਕੁਝ ਅਫਸਰਾਂ ਦੇ ਘਰਾਂ ਦੇ ਉੱਤੇ ਵੀ ਈਡੀ ਵੱਲੋਂ ਛਾਪੇਮਾਰੀ ਕੀਤੀ ਗਈ ਆ ਜਿਹੜੇ ਕਿ ਪੰਜਾਬ ਦੀ ਆਬਕਾਰੀ ਨੀਤੀ ਦੇ ਨਾਲ ਸੰਬੰਧਿਤ ਨੇ। ਐਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਆਬਕਾਰੀ ਨੀਤੀ ਵਿੱਚ ਕਥਿਤ ਬੇਨਿਯਮੀਆਂ ਦੀ ਮਨੀ ਲਾਂਡਰਿੰਗ ਦੇ ਪੱਖ ਤੋਂ ਜਾਂਚ ਨੂੰ ਲੈ ਕੇ ਦਿੱਲੀ ਤੇ ਹੋਰਨਾਂ ਰਾਜਾਂ ਵਿੱਚ 40 ਦੇ ਕਰੀਬ ਟਿਕਾਣਿਆਂ ਤੇ ਛਾਪੇ ਮਾਰੇ ਹਨ।
ਦਿੱਲੀ ਦੇ ਆਬਕਾਰੀ ਨੀਤੀ ਘਪਲੇ ਦਾ ਪਰਛਾਵਾਂ ਹੁਣ ਪੰਜਾਬ ਤੱਕ ਪਹੁੰਚ ਗਿਆ ਹੈ। ਪੰਚਕੂਲਾ ਰਹਿੰਦੇ ਪੰਜਾਬ ਦੇ ਜੁਆਇੰਟ ਕਮਿਸ਼ਨਰ ਨਰੇਸ਼ ਦੁਬੇ ਦੀ ਕੋਠੀ ਅਤੇ ਪੰਜਾਬ ਦੇ ਕਰ ਤੇ ਆਬਕਾਰੀ ਵਿਭਾਗ ਦੇ ਕਮਿਸ਼ਨਰ ਵਰੁਣ ਰੂਜ਼ਮ ਦੀ ਚੰਡੀਗੜ੍ਹ ਵਿਚਲੀ ਰਿਹਾਇਸ਼ ਤੇ ਵੀ ਈਡੀ ਨੇ ਦਸਤਕ ਦਿੱਤੀ। ਈਡੀ ਅਧਿਕਾਰੀਆਂ ਨੇ ਘਰ ਵਿੱਚ ਪਏ ਦਸਤਾਵੇਜ਼ਾਂ ਦੀ ਫਰੋਲਾ ਫਰਾਲੀ ਵੀ ਕੀਤੀ। ਆਬਕਾਰੀ ਨੀਤੀ ਵਿੱਚ ਕਥਿਤ ਘੁਟਾਲੇ ਨਾਲ ਜੁੜੇ ਕੇਸ ਵਿੱਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਕੁਝ ਹੋਰਨਾਂ ਨੌਕਰਸ਼ਾਹਾਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਦਿੱਲੀ, ਤੇਲੰਗਾਨਾ, ਮਹਾਰਾਸ਼ਟਰ, ਤਾਮਿਲਨਾਡੂ, ਹਰਿਆਣਾ, ਉੱਤਰ ਪ੍ਰਦੇਸ਼ ਤੇ ਕਰਨਾਟਕ ਵਿੱਚ 38 ਤੋਂ 40 ਦੇ ਕਰੀਬ ਟਿਕਾਣਿਆਂ ਦੀ ਤਲਾਸ਼ੀ ਲਈ ਗਈ ਅਤੇ ਕੇਸ ਵਿੱਚ ਨਾਮਜ਼ਦ ਵਿਅਕਤੀ ਵਿਸ਼ੇਸ਼ ਤੇ ਕੁਝ ਸਰਕਾਰੀ ਅਧਿਕਾਰੀਆਂ ਦੀਆਂ ਰਿਹਾਇਸ਼ਾਂ ਤੇ ਛਾਪੇ ਮਾਰੇ ਗਏ। ਅਧਿਕਾਰੀਆਂ ਮੁਤਾਬਕ ਇਨ੍ਹਾਂ ਛਾਪਿਆਂ ਵਿੱਚ ਸਿਸੋਦੀਆ ਨਾਲ ਜੁੜੇ ਟਿਕਾਣੇ ਸ਼ਾਮਲ ਨਹੀਂ ਸਨ। ਕੇਂਦਰੀ ਜਾਂਚ ਏਜੰਸੀ ਨੇ ਸੀਬੀਆਈ ਵੱਲੋਂ ਸਿਸੋਦੀਆ ਤੇ 14 ਹੋਰਨਾਂ ਖਿਲਾਫ ਐਕਸਾਈਜ਼ ਕੇਸ ਵਿੱਚ ਦਰਜ ਐਫਆਈਆਰ ਦਾ ਨੋਟਿਸ ਲੈਂਦਿਆਂ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਫੌਜਦਾਰੀ ਧਾਰਾਵਾਂ ਤਹਿਤ ਜਾਂਚ ਆਰੰਭੀ ਹੈ। ਇਸ ਤੋਂ ਪਹਿਲਾਂ ਸੀਬੀਆਈ ਨੇ 19 ਅਗਸਤ ਨੂੰ ਸਿਸੋਦੀਆ ਤੇ ਆਈਏਐਸ ਤੇ ਦਿੱਲੀ ਦੇ ਸਾਬਕਾ ਐਕਸਾਈਜ਼ ਕਮਿਸ਼ਨਰ ਅਰਵਾ ਗੋਪੀ ਕ੍ਰਿਸ਼ਨ ਦੀਆਂ ਰਿਹਾਇਸ਼ਾਂ ਸਮੇਤ 7 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 19 ਹੋਰਨਾਂ ਟਿਕਾਣਿਆਂ ਤੇ ਛਾਪੇ ਮਾਰੇ ਸਨ। ਸਿਸੋਦੀਆ ਕੋਲ ਕੇਜਰੀਵਾਲ ਸਰਕਾਰ ਵਿੱਚ ਆਬਕਾਰੀ ਤੇ ਸਿੱਖਿਆ ਸਣੇ ਕਈ ਮਹਿਕਮੇ ਹਨ।